ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਹੁਣ ਆਪਣੇ ਸਵਾਲ ਜਵਾਬ ਸੈਕਸ਼ਨ ਸ਼ੁਰੂ ਕਰਦੇ ਹਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਸਿੱਖ ਇਤਿਹਾਸ ਦੇ ਹਵਾਲੇ ਨਾਲ ਤਾਂ ਅੱਜ ਦਾ ਦਿਨ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ 33ਵਾਂ ਦਿਨ ਹੈ ਜੀ। ਔਰ ਅਸੀਂ ਸਾਰੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇਣ। ਉਹ ਬੜੀ ਹਿੰਮਤ ਔਰ ਹੌਸਲੇ ਨਾਲ ਪੁਰਾਤਨ ਸਿੰਘਾਂ ਵਾਂਗ ਜਿਹੜਾ ਉਹ ਉਹਨਾਂ ਦਾ ਇਮੇਜ ਇੱਕ ਉੱਭਰ ਰਿਹਾ ਜੀ। ਔਰ ਇਸ ਦੇ ਨਾਲ ਹੀ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਜੇ 6-7 ਦਿਨ ਦੇ ਅੰਨਾ ਹਜ਼ਾਰੇ ਦੇ ਵਰਤ ਦੇ ਦੌਰਾਨ ਇੰਡੀਅਨ ਗਵਰਨਮੈਂਟ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਉਸ ਬਿੱਲ ਨੂੰ ਜਿਹੜਾ ਜਿਹਦੇ ਲਈ ਉਹਨੇ ਵਰਤ ਰੱਖਿਆ ਸੀ ਰਾਜ ਸਭਾ 'ਚ ਪਾਸ ਕਰਨ, ਹੁਣ ਲੋਕ ਸਭਾ 'ਚ ਕਰਨ ਦੀ ਤਿਆਰੀ ਹੈ। ਤੇ ਉਹੀ ਹਕੂਮਤ ਜਿਹੜੀ ਕਹਿੰਦੀ ਜੇ ਅਸੀਂ ਦਬਾਅ ਥੱਲੇ ਨਹੀਂ ਝੁਕਦੇ, ਅਸੀਂ ਫਲਾਣਾ ਨਹੀਂ ਹੁੰਦਾ, ਇਹ ਕਾਹਦਾ ਹੈ ਅੰਨਾ ਹਜ਼ਾਰੇ ਦਾ, ਹੋਰ ਕੀ ਹੈ, ਕਿੱਦਾਂ ਪਾਸ ਹੋ ਗਿਆ ਰਾਜ ਸਭਾ 'ਚ ਓਵਰਨਾਈਟ। ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਔਰ ਅਕਾਲੀ ਦਲ ਦੀ ਇਹ ਜਿਹੜੀ ਇਸ ਵੇਲੇ ਅੱਖਾਂ ਤੋਂ ਅੰਨੀ ਕੰਨਾਂ ਤੋਂ ਬੋਲੀ ਔਰ ਦਿਲ ਦੀ ਬੇਈਮਾਨ ਸਾਰੀ ਲੀਡਰਸ਼ਿਪ ਹੈ, ਇਨਕਲੂਡਿੰਗ ਧਾਰਮਿਕ ਜਥੇਦਾਰਾਂ ਦੇ ਜੀ, ਇਹ ਕੰਧ ਤੇ ਲਿਖਿਆ ਪੜ੍ਹਨ ਔਰ ਇਸ ਦੇ ਵਿੱਚ ਜਿਹੜੀ ਹੈ ਪੇਸ਼ਕਦਮੀ ਕਰਨ ਇਸ ਉਹਨਾਂ ਸਿੰਘਾਂ ਦੀ 6 ਸਿੰਘਾਂ ਨੂੰ ਰਿਲੀਜ਼ ਕਰਵਾਉਣ ਦੇ ਲਈ। ਅਦਰਵਾਈਜ਼ ਨਾ ਇਹਨਾਂ ਨੂੰ ਇਤਿਹਾਸ ਮੁਆਫ ਕਰੇਗਾ, ਨਾ ਇਹਨਾਂ ਨੂੰ ਫਿਰ ਸਿੱਖ ਮੁਆਫ ਕਰਨਗੇ। ਔਰ ਆਲਰੇਡੀ ਕਿਵੇਂ ਅੱਡ-ਅੱਡ ਗੁਰਦੁਆਰਿਆਂ ਦੇ ਵਿੱਚ ਮਤੇ ਹੋ ਰਹੇ ਨੇ। ਕੱਲ੍ਹ ਵੀ ਭਾਈ ਗੁਰਦੇਵ ਸਿੰਘ ਜਿਨ੍ਹਾਂ ਨੇ ਮਿਡ ਵੈਸਟ ਦੀ ਮੀਟਿੰਗ ਬਾਰੇ TV 84 ਨਿਊਜ਼ 'ਤੇ ਦੱਸਿਆ ਔਰ ਇਸੇ ਤਰ੍ਹਾਂ ਈਸਟ ਕੋਸਟ ਇੰਗਲੈਂਡ ਦੀਆਂ ਸਿੱਖ ਸੰਗਤਾਂ ਕਈ ਥਾਵਾਂ ਦੇ ਉੱਤੇ ਈਵਨ ਬਾਦਲ ਦਲ ਦੇ ਇਟਲੀ 'ਚ ਸ਼ਾਇਦ ਉਹਨਾਂ ਦੀ ਸਾਰੀ ਯੂਨਿਟ ਨੇ ਰਿਜ਼ਾਈਨ ਕਰ ਦਿੱਤਾ ਕਿ ਵੀ ਤੁਸੀਂ ਭਾਈ ਗੁਰਬਖਸ਼ ਸਿੰਘ ਦਾ ਜਿਹੜਾ ਉਹਨਾਂ ਦਾ ਸਾਥ ਦਿਓ ਅਕਾਲੀਆਂ ਨੂੰ, ਉਹਨਾਂ ਨੇ ਕਿਹਾ ਜੀ। ਸੋ ਅਸੀਂ ਸਮਝਦੇ ਹਾਂ ਵੀ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਫਿਰ ਇਹ ਭੁੱਲ ਜਾਣ ਕਿ ਵੀ ਇਹ ਬਾਹਰ ਆ ਕੇ ਇੱਥੇ ਲਿਫਾਫੇ ਇਕੱਠੇ ਕਰ ਸਕਦੇ ਨੇ ਔਰ ਸੰਗਤਾਂ ਨੂੰ ਐਡਰੈਸ ਕਰ ਸਕਦੇ ਨੇ। ਫਿਰ ਇਹ ਅਸੀਂ ਨਾ ਚਾਹੁੰਦੇ। ਔਰ ਮੇਰਾ ਮੈਸੇਜ ਨਹੀਂ ਹੈ, ਮੈਂ ਤਾਂ ਚਲੋ ਪਹਿਲਾਂ ਹੀ ਸੁਨੇਹਾ ਦਿੰਦਾ, ਇਹ ਗੁਰਦੁਆਰਾ ਕਮੇਟੀਆਂ ਇਕੱਠੇ ਹੋ ਕੇ ਮਤੇ ਕਰ ਰਹੀਆਂ ਕਿ ਵੀ ਆਹ ਪਾਰਟ ਅਲਟੀਮੇਟਲੀ ਤੁਹਾਨੂੰ ਨਹੀਂ ਤਾਂ ਇਹਦੇ ਕਨਸੀਕੁਐਂਸ ਭੁਗਤਣੇ ਪੈਣਗੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1399 ਦੇ ਵਿੱਚ ਪਾਣੀਪਤ ਦੀ ਲੜਾਈ ਹੋਈ। ਪਾਣੀਪਤ ਦਾ ਮੈਦਾਨ ਲੜਾਈਆਂ ਦੇ ਰਹੀ ਰਿਹਾ। ਸਾਰਾ ਹਿੰਦੁਸਤਾਨ 'ਚ ਨਿਆਣੇ ਇਤਿਹਾਸ ਹੀ ਹੁੰਦਾ ਹੈ ਜੀ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ, ਦੂਜੀ ਕਦੋਂ ਹੋਈ, ਤੀਜੀ ਕਦੋਂ ਹੋਈ ਜੀ। ਤੇ ਬਹੁਤ ਵਾਰੀ ਜਿਹੜੇ ਮਨ ਚਲੇ ਉਹ ਵੀ ਲਿਖ ਦਿੰਦਾ ਸੀ ਜੀ ਮੈਂ ਨਹੀਂ ਲੜਾਈ ਲੜੀ, ਪਤਾ ਨਹੀਂ ਕਿਹਨੇ ਲੜੀ ਹੈ ਜੀ। ਔਰ ਇਸ ਲੜਾਈ 'ਚ ਤੈਮੂਰ ਲੰਗ ਤੇ ਮੁਹੰਮਦ ਤੁਗਲਕ, ਦਿੱਲੀ ਦੇ ਉੱਤੇ ਪਠਾਣਾ ਦਾ ਰਾਜ ਸੀ, ਮੁਹੰਮਦ ਗੌਰੀ ਦੇ ਨਾਲ ਸ਼ੁਰੂ ਹੋਇਆ ਜੀ। ਮੁਹੰਮਦ ਤੁਗਲਕ ਸੀ ਤੇ ਤੈਮੂਰ ਲੰਗ ਜਿਹੜਾ ਇਹ ਬਾਬਰ ਦਾ ਪੜਦਾਦਾ ਸੀ ਤੇ ਉੱਤੋਂ ਚੰਗੇਜ਼ ਖਾਨ ਦਾ ਪੜਪੋਤਾ ਸੀ। ਸੋ ਉਹਨੇ ਚੰਗੀ ਤਬਾਹੀ ਮਚਾਈ, ਕਾਫੀ ਫੌਜ ਮਾਰੀ ਜੀ। 1777 ਦੇ ਵਿੱਚ, ਕਿਉਂਕਿ 1776 'ਚ ਅਮਰੀਕਾ ਨੇ 4 ਜੁਲਾਈ ਨੂੰ ਆਪਣੀ ਆਜ਼ਾਦੀ ਐਲਾਨੀ, 13 ਬਸਤੀਆਂ ਨੇ। ਸੋ ਫਰਾਂਸ ਉਹਨਾਂ ਮੁੱਢਲੇ ਮੁਲਕਾਂ 'ਚੋਂ ਸੀ ਜਿਹਨੇ ਮਾਨਤਾ ਦਿੱਤੀ ਅਮਰੀਕਨ ਫਰੀडम ਨੂੰ। 1791 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਪਹਿਲੀ ਵਾਰ ਦੁਨੀਆ 'ਚ ਕਿਤੇ 1 ਵੇ ਟ੍ਰੈਫਿਕ, ਇੱਕ ਪਾਸੇ ਹੀ ਜਾਣਾ। ਹੁਣ ਤਾਂ ਥਾਂ 1 ਵੇ ਹੁੰਦਾ, ਕਈ ਨਵੇਂ ਡਰਾਈਵਰ ਉਹਦੇ 'ਚ ਹੀ ਪਾ ਲੈਂਦੇ ਨੇ ਗੱਡੀ ਜੀ ਜੀ। ਲੇਕਿਨ ਉਦੋਂ ਪਹਿਲੀ ਵਾਰ 1791 'ਚ ਦੁਨੀਆ 'ਚ ਇਹ ਖਿਆਲ ਕਿਸੇ ਨੂੰ ਆਇਆ ਕਿ ਟ੍ਰੈਫਿਕ ਸਮੂਥ ਰੱਖਣ ਦੇ ਲਈ ਇੱਕ ਪਾਸੇ ਹੀ ਚਲਾਇਆ ਜਾ ਸਕਦਾ ਜੀ। 1862 'ਚ ਜਨਰਲ US ਗ੍ਰੈਂਟ ਨੇ ਇੱਕ ਆਰਡਰ ਨੰਬਰ 11 ਇਸ਼ੂ ਕੀਤਾ ਟੈਨੈਸੀ ਦੇ ਵਿੱਚ ਕਿ ਸਾਰੇ ਯਹੂਦੀ ਟੈਨੈਸੀ 'ਚੋਂ ਕੱਢ ਦਿਓ। ਸੋ ਜਦੋਂ ਅਸੀਂ ਅਮਰੀਕਨ ਹਿਸਟਰੀ 'ਤੇ ਮੈਂ ਕਈ ਵਾਰੀ ਫੋਕਸ ਵੀ ਕਰਦੇ ਹਾਂ ਤਾਂ ਕਿ ਪਤਾ ਲੱਗੇ ਵੀ ਜਿਹੜੀ ਡਿਸਕ੍ਰਿਮੀਨੇਸ਼ਨਸ ਦੀ ਕਹਾਣੀ ਹੈ, ਵਿਤਕਰਿਆਂ ਦੀ ਕਹਾਣੀ ਹੈ, ਇਹ ਸਿਰਫ ਕਲੋਨੀਅਲ ਰੂਲ ਨਾਲ ਨਹੀਂ ਜੁੜੀ ਹੋਈ। ਜਿਸ ਅਮਰੀਕਾ ਨੂੰ ਸਿਆਣੇ ਫਾਊਂਡਿੰਗ ਫਾਦਰਸ ਨੇ ਜਿਨ੍ਹਾਂ ਦੇ ਵਿੱਚ ਵਾਸ਼ਿੰਗਟਨ ਹੈ, ਗੈਰੀ ਐਡਮਸ ਹੈ, ਟਾਮਸ ਜੈਫਰਸਨ ਹੈ, ਇੱਦਾਂ ਦੇ ਸਿਆਣੇ ਨੇ, ਇਹਦੇ ਬਾਵਜੂਦ ਇੱਥੇ ਵੀ ਕੀ ਹੁੰਦਾ ਰਿਹਾ ਕਿ ਵੀ ਈਵਨ ਯਹੂਦੀ ਟੈਨੈਸੀ ਸਟੇਟ 'ਚੋਂ 1862 'ਚ ਵੀ ਕੱਢਿਆ ਗਿਆ ਵੀ ਕੋਈ ਯਹੂਦੀ ਸਟੇਟ 'ਚ ਨਹੀਂ ਰਹੇਗਾ ਜੀ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ 1875 ਦੇ ਵਿੱਚ ਮੌਂਟਰੀਆਲ ਦੇ ਵਿੱਚ ਬ੍ਰੈਡ ਦੇ ਲਈ ਵਾਇਲੈਂਟ ਰਾਈਟਸ ਹੋਏ। ਜਦੋਂ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਅੱਜ ਇੱਥੇ ਸਟੋਰਾਂ 'ਤੇ ਆ ਖਾਣ ਪੀਣਾ ਦੀ ਚੀਜ਼ਾਂ ਦੀ ਕਮੀ ਹੋ ਜਾਏ, ਲੁੱਟਾਂ ਸ਼ੁਰੂ ਹੋ ਜਾਣਗੀਆਂ ਜੀ, ਜੇ ਘਰਾਂ 'ਚੋਂ ਆ ਕੇ ਖੋਹ ਕੇ ਲੈ ਜਾਣਗੇ। ਸੋ ਇਸੇ ਤਰ੍ਹਾਂ 1903 ਦੇ ਵਿੱਚ ਨਾਰਥ ਕੈਰੋਲਾਈਨਾ ਸਾਡੇ ਨਾਲ ਹੀ ਈਸਟ ਕੋਸਟ ਦੇ ਉੱਤੇ, ਉਹਨਾਂ ਦੇ ਰਾਈਟ ਬ੍ਰਦਰਸ 2 ਭਰਾ ਸੀ ਜਿਨ੍ਹਾਂ ਨੇ ਪਹਿਲੀ ਵਾਰ ਇੰਜਣ ਦੇ ਨਾਲ ਜਹਾਜ਼ ਉਡਾ ਕੇ ਦਿਖਾਇਆ। ਐਵੇਂ ਅੱਜ ਤਾਂ ਹਜ਼ਾਰਾਂ ਫਲਾਈਟਸ ਉੱਡਦੀਆਂ ਨੇ, ਲੈਂਡ ਹੁੰਦੀਆਂ ਨੇ। ਸੋ ਇਹ ਕ੍ਰੈਡਿਟ ਨਾਰਥ ਕੈਰੋਲਾਈਨਾ ਦੇ ਰਾਈਟ ਬ੍ਰਦਰਸ ਨੂੰ ਜਾਂਦਾ ਹੈ ਜਿਨ੍ਹਾਂ ਨੇ ਕਾਢ ਕੱਢੀ। ਸਾਡੇ ਤਾਂ ਅਜੇ ਤੱਕ ਉੱਥੇ ਇੰਡੀਅਨ ਪੜ੍ਹਾਈ ਜਾਂਦੇ ਨੇ ਕਿ ਜੀ ਉਹ ਰਾਮਚੰਦਰ ਜੀ ਦੇ ਕੋਲ ਉਡਨ ਖਟੋਲਾ ਸੀ, ਉਹ ਅਯੁੱਧਿਆ ਤੋਂ
ਅਯੁੱਧਿਆ ਆਏ ਸੀ ਸ੍ਰੀਲੰਕਾ ਤੋਂ ਉੱਡ ਕੇ, ਕਹਿੰਦੇ ਜਹਾਜ਼ ਅਸੀਂ ਕੱਢਿਆ। ਉਹ ਇੱਥੇ ਬੈਠੇ ਆ ਰਾਈਟਸ ਬ੍ਰਦਰ ਜਿਨ੍ਹਾਂ ਨੇ ਪਹਿਲਾਂ ਕੱਢਿਆ, ਉਡਾ ਕੇ ਵੀ ਦਿਖਾਇਆ। ਝੂਠ ਬੋਲੋ, ਇੰਨਾ ਵੱਡਾ ਝੂਠ ਬੋਲੋ ਵੀ ਫਿਰ ਆਪ ਵੀ ਯਕੀਨ ਕਰਨ ਲੱਗ ਜਾਓ ਵੀ ਸੱਚ ਹੋਏਗਾ ਜੀ। 1922 ਦੇ ਵਿੱਚ ਲਾਸਟ ਬ੍ਰਿਟਿਸ਼ ਟਰੂਪਸ ਜਿਹੜੇ ਨੇ ਉਹਨਾਂ ਨੇ ਆਇਰਲੈਂਡ ਚੋਂ ਨਿਕਲੇ ਔਰ ਆਇਰਲੈਂਡ ਇੱਕ ਫ੍ਰੀ ਕੰਟਰੀ ਬਣਿਆ ਜੀ। 1944 ਦੇ ਵਿੱਚ ਹੁਣ ਅਸੀਂ ਅਮਰੀਕਨ ਵਿਤਕਰਿਆਂ ਦੀ ਗੱਲ ਕਰਕੇ ਹਟੇ ਹਾਂ। ਜਦੋਂ ਦੂਸਰਾ ਸੰਸਾਰ ਯੁੱਧ ਸ਼ੁਰੂ ਹੋਇਆ 1939 ਤੋਂ 1945 ਤੱਕ, ਪਹਿਲੇ 2 ਸਾਲ ਤਾਂ ਅਮਰੀਕਾ ਕਿਸੇ ਪਾਸੇ ਨਹੀਂ ਸੀ, ਫਿਰ ਉਹਨੇ ਜੁਆਇਨ ਕੀਤਾ ਬ੍ਰਿਟਨ ਨੂੰ, ਪਹਿਲਾਂ ਤਾਂ ਨਿਊਟਰਲ ਸੀ ਜੀ। ਫਿਰ ਜਿੰਨੇ ਜਾਪਾਨੀ ਮੂਲ ਦੇ ਅਮਰੀਕਨ ਸੀ ਸਿਟੀਜ਼ਨ ਵੀ, ਉਹ ਸਾਰੇ ਉਹਨਾਂ ਨੇ ਇੱਥੇ ਇਕੱਠੇ ਕਰਕੇ ਕੈਲੀਫੋਰਨੀਆ 'ਚ ਦੂਜੇ ਉਹਨਾਂ ਨੂੰ ਤਾਰਾਂ ਦੇ ਵਿੱਚ ਰੱਖਤਾ, ਡਿਟੈਂਸ਼ਨ 'ਚ ਰੱਖਤਾ। ਉਹ 2-2.5 ਸਾਲ ਉਹਦੇ 'ਚ ਹੀ ਉਹਨਾਂ ਦੀ ਔਲਾਦ ਜੰਮੀ, ਉੱਥੇ ਹੀ ਰਹੇ, ਉਹ ਬਾਹਰ ਨਹੀਂ ਸੀ। ਸਾਰੇ ਜਿੰਨੇ ਜਾਪਾਨੀ ਸੀ ਅਮਰੀਕਾ 'ਚ ਰਹਿੰਦੇ, ਕਿਉਂਕਿ ਜਾਪਾਨ ਉਸ ਲੜਾਈ 'ਚ ਅਮਰੀਕਾ ਦੇ ਖਿਲਾਫ ਸੀ, ਪਰਲ ਹਾਰਬਰ 'ਤੇ ਹਮਲਾ ਹੋਇਆ। ਔਰ ਹੁਣ ਕਾਂਗਰਸਮੈਨ ਮਾਈਕ ਹਾਂਡਾ ਹੈ, ਸਿੱਖਾਂ ਦਾ ਬੜਾ ਦੋਸਤ ਹੈ। ਹੁਣ ਜਦੋਂ ਪਹਿਲੀ ਵਾਰੀ ਮੈਨੂੰ ਉਹ ਮਿਲੇ ਤਾਂ ਮੈਂ ਉਹਨਾਂ ਨੂੰ ਕਿਹਾ ਵੀ, ਕਹਿੰਦੇ ਵੀ ਮੈਂ ਉਸ ਜਨਰੇਸ਼ਨ 'ਚੋਂ ਆ ਕਿ ਜਦੋਂ ਮੇਰੇ ਪੇਰੈਂਟਸ ਡਿਟੈਂਸ਼ਨ ਕੈਂਪ ਦੇ ਵਿੱਚ ਸੀ ਅਮਰੀਕਾ 'ਚ, ਸਿਟੀਜ਼ਨ ਹੁੰਦੇ ਆ, ਤੇ ਮੇਰਾ ਜਨਮ ਉਦੋਂ ਹੋਇਆ ਸੀ। ਇਸ ਲਈ ਮੈਂ ਸਮਝ ਸਕਦਾ ਵੀ ਸਿੱਖ ਅੱਜ ਡਿਸਕ੍ਰਿਮੀਨੇਸ਼ਨ ਕਿਸ ਕਿਸਮ ਦੀ ਦਾ ਸ਼ਿਕਾਰ ਹੋਣਗੇ, ਵੀ ਅਸੀਂ ਤਾਂ ਉਹ ਹੰਡਾਈ ਹੋਈ ਹੈ। ਸੋ 1944 ਦੇ ਵਿੱਚ ਜਦੋਂ ਐਨ ਲੜਾਈ ਮੁੱਕਣ 'ਤੇ ਆਈ, ਉਦੋਂ US ਆਰਮੀ ਨੇ ਕਿਹਾ ਜੀ ਕਿ ਹੁਣ ਇਹ ਡਿਟੈਂਸ਼ਨ ਜਿਹੜੇ ਅਸੀਂ ਕੈਂਪ ਹੈ ਉਹ ਬੰਦ ਕਰ ਰਹੇ ਹਾਂ। ਬਾਅਦ ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟਸ ਨੇ ਸ਼ਾਇਦ ਕਲਿੰਟਨ ਦੇ ਵੇਲੇ ਮਾਫੀ ਵੀ ਮੰਗੀ ਹੈ ਜਾਪਾਨੀਆਂ ਤੋਂ, ਇਟਾਲੀਅਨਸ ਨਾਲ ਵੀ ਇਵੇਂ ਹੀ ਕੀਤਾ। ਸੋ ਇਹ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ ਡੈਮੋਕ੍ਰੇਸੀਜ਼। ਦੂਜੇ ਜਦੋਂ ਫਿਰ ਆਪਣੇ ਹਿੱਤ ਆਉਂਦੇ ਨੇ ਉਦੋਂ ਸਭ ਲਾਲ ਉੱਡ ਜਾਂਦੇ ਨੇ ਵਿੱਚ ਹੀ ਜੀ। 1961 ਦੇ ਵਿੱਚ ਅੱਜ ਦੇ ਦਿਨ ਇੰਡੀਆ ਨੇ ਹਮਲਾ ਕੀਤਾ ਗੋਆ ਦੇ ਉੱਤੇ, ਔਰ ਗੋਆ, ਦਿਓ, ਦਮਨ, ਇਹ 3 ਸੀ, ਔਰ ਇਹ ਪੁਰਤਗਾਲੀਆਂ ਦੇ ਕਬਜ਼ੇ 'ਚ ਸੀ। ਗੋਆ ਦੇ ਉੱਤੇ 450 ਸਾਲ ਤੋਂ ਵਾਸਕੋ ਡੀ ਗਾਮਾ ਉੱਥੇ ਜਾ ਕੇ ਬੈਠਾ, ਉੱਥੇ ਪੁਰਤਗਾਲੀਆਂ ਦੇ ਕੋਲ ਸੀ, ਔਰ ਇੰਡੀਅਨ ਆਰਮੀ ਨੇ ਹਮਲਾ ਕਰਕੇ ਲੜਾਈ ਹੋਈ। ਉਹਨਾਂ ਦੀ ਥੋੜ੍ਹੀ ਬਹੁਤ ਫੌਜ ਸੀਗੀ, ਬਟ ਅਲਟੀਮੇਟਲੀ ਇੰਡੀਆ ਨੇ ਉਹਦਾ ਕਬਜ਼ਾ ਕੀਤਾ, ਔਰ ਉਹਦੇ ਤੋਂ ਹੀ ਨਹਿਰੂ ਨੂੰ ਹੌਸਲਾ ਬਣਿਆ। ਉੱਥੇ 200-400 ਪੁਰਤਗਾਲੀਆਂ ਨੂੰ ਜਿੱਤ ਕੇ ਨਹਿਰੂ ਨੇ ਸਮਝਿਆ ਅਸੀਂ ਸੁਪਰ ਪਾਵਰ ਬਣ ਗਏ, ਜਿਵੇਂ ਹੁਣ ਇੰਡੀਆ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਕਿ ਜੇ ਅਸੀਂ ਤੁਹਾਡੇ ਬੈਰੀਕੇਡ ਚੁੱਕਤੇ, ਅਸੀਂ ਫਲਾਣਾ ਕਰਤਾ ਜੀ। ਉਸ ਚਾਂਬੜੇ ਹੋਏ ਨਹਿਰੂ ਨੇ 1961 ਦੀ ਇਸ ਗੋਆ ਵਿਕਟਰੀ ਤੋਂ ਬਾਅਦ 1962 ਚੀਨ ਤੇ ਅਟੈਕ ਕਰਤਾ। ਉਹਨੇ ਕਿਹਾ ਜੀ ਟੀਚ ਦੈਮ ਏ ਲੈਸਨ। ਚੀਨੀਆਂ ਨੇ ਫਿਰ ਉਹ ਕੁੱਟ ਮਾਰੀ, ਫਿਰ ਮਰ ਗਿਆ 2 ਸਾਲ ਦੇ ਵਿੱਚ। 1964 'ਚ 27 ਮਈ ਨੂੰ ਨਹਿਰੂ ਵੀ ਚੱਲਦਾ ਬਣਿਆ, ਔਰ ਅੱਜ ਤੱਕ ਜਿਹੜੀ ਕੁੱਟ ਖਾਧੀ ਹੈ ਇੰਡੀਆ ਨੇ, ਨਾਲੇ 60,000 ਸਕੁਅਰ ਮਾਈਲ ਟੈਰੀਟਰੀ ਚੀਨ ਦੇ ਅੱਗੇ ਕੀਤੀ। ਹੁਣ ਵੀ ਚੀਨ ਆਪ 3 ਦਿਨ ਪਹਿਲਾਂ ਹੀ 6 ਸਿਟੀਜ਼ਨ ਚੁੱਕ ਕੇ ਲੈ ਗਿਆ ਇੰਡੀਆ ਦੇ, ਫਿਰ ਤਰਲੇ ਕਰਕੇ ਵਾਪਸ ਲਏ ਉਹਨਾਂ ਨੇ। ਸੋ ਇਹ ਗੋਆ ਦਾ ਜਿਹੜਾ ਅਟੈਕ ਸੀ, ਉਹਨੇ ਨਹਿਰੂ ਦਾ ਦਿਮਾਗ ਖਰਾਬ ਕੀਤਾ ਵੀ ਵਾਕਿਆ ਹੀ ਅਸੀਂ ਬਹੁਤ ਵੱਡੀ ਜਿਹੜੀ ਆ ਉਹ ਤਾਕਤ ਬਣ ਗਏ ਉੱਥੇ ਜੀ। 2010 ਦੇ ਵਿੱਚ ਜਿਹੜਾ UK ਨੇ ਇਹ ਜਿਹੜੇ ਲੋਕ ਜੇਲ੍ਹਾਂ 'ਚ ਸੀ, ਉਹਨੇ ਕਿਹਾ ਵੀ ਜਿਹੜੇ ਵੀ 4 ਸਾਲ ਤੋਂ ਘੱਟ ਸਜ਼ਾ ਹੈ ਜਿਨ੍ਹਾਂ ਨੂੰ, ਉਹ ਵੋਟ ਦੇ ਸਕਦੇ ਨੇ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਸੁਖਬੀਰ ਬਾਦਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਪੰਜਾਬ ਲਈ ਬਹੁਤ ਚੰਗਾ ਰਹੇਗਾ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਹੁਣ ਕਈ ਵਾਰੀ ਇਹ ਲੱਗਦਾ ਵੀ ਇਹ ਬਾਦਲਕਿਆਂ ਨੂੰ ਅਸੀਂ ਜਿੰਨਾ ਐਕਸਪੋਜ਼ ਕੀਤਾ ਹੈ ਆਪਣੇ ਪ੍ਰੋਗਰਾਮਾਂ ਦੇ ਵਿੱਚ ਲਗਾਤਾਰਤਾ ਨਾਲ ਕਰਦੇ ਹਾਂ ਜੀ, ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਤਾਂ ਸਾਡੇ ਖਾਤੇ 'ਚ ਹੀ ਪਾ ਦੇਣਾ, ਇਹਨਾਂ ਨੇ ਕਹਿਣਾ ਇਹਨਾਂ ਨੇ ਭੇਜਿਆ ਕਿਸੇ ਨੂੰ ਜੀ ਜੀ। ਸੋ ਜਿਸ ਹੱਦ ਤੱਕ ਇਹ ਚਲੇ ਗਏ ਨੇ, ਹੁਣ ਚੀਫ ਮਿਨਿਸਟਰ ਬਾਦਲ ਉਹ ਵੀ ਬੇਸ਼ਰਮੀ ਨਾਲ ਕਹਿੰਦਾ ਜੀ ਜਿੰਨੇ ਕੱਦ ਦਾ ਨਰਿੰਦਰ ਮੋਦੀ ਹੈ ਇਸ ਵੇਲੇ ਹਿੰਦੁਸਤਾਨ 'ਚ, ਉਹਦੇ ਕੱਦ ਦਾ ਕੋਈ ਬੰਦਾ ਨਹੀਂ ਜੀ। ਔਰ ਜਦੋਂ ਕੋਈ ਉਹਨੂੰ ਪੱਤਰਕਾਰ ਜਾਂ ਦੂਜੇ ਉਹਨੂੰ ਪੁੱਛਦੇ ਨੇ ਵੀ ਦੇਖੋ, ਕੋਈ ਵੀ ਬਿਲਕੁਲ ਹੀ ਬੇਸ਼ਰਮੀ ਦੀ ਜਿਹੜੀ ਹੈ ਉਹ ਸਿਖਰ ਛੋਈ ਹੋਈ ਹੈ ਕਿ ਇੱਕ ਪਾਸੇ ਗੁਜਰਾਤ ਦੇ ਵਿੱਚ ਸਿੱਖਾਂ ਦਾ ਉਜਾੜ ਹੈ, 50,000 ਸਿੱਖ ਕਿਸਾਨ ਉਜਾੜੇ ਦੇ ਕੰਢੇ ਖੜੇ ਕੀਤੇ ਹੋਏ ਨੇ ਲਿਆ ਕੇ ਜੀ, ਉਹਨਾਂ ਤੇ ਅਟੈਕ ਵੀ ਹੋ ਰਹੇ ਨੇ, ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਇਸ ਦੇ ਹੱਥ ਰੰਗੇ ਹੋਏ ਨੇ, ਕੋਈ ਉਹਨੇ ਆਪਣੀ ਨੀਤੀ ਦੇ ਵਿੱਚ ਤਬਦੀਲੀ ਨਹੀਂ ਕੀਤੀ। ਜੇ ਤੁਸੀਂ ਉਹਦੀਆਂ 4 ਸਪੀਚਿਸ ਦੇ ਕੰਟੈਂਟ ਕੱਢ ਲਓ, ਔਰ ਇਹ ਹਿੰਦੂ ਇਤਿਹਾਸਕਾਰ ਕਹਿੰਦੇ ਸਾਰੇ ਫੈਕਟ ਉਹਦੇ ਗਲਤ ਹੁੰਦੇ ਨੇ। ਈਵਨ ਜਿਹੜੇ ਗੁਜਰਾਤ ਦੇ ਵਿਕਾਸ ਦਾ ਵੀ ਬੜਾ ਵੱਡਾ ਡਰਾਮਾ ਕੀਤਾ ਹੋਇਆ ਹੈ, ਇਹ ਵੀ ਬਹੁਤੀ ਗੱਲ ਠੀਕ ਨਹੀਂ, ਇਹ ਵੀ ਪ੍ਰੋਜੈਕਸ਼ਨ ਹੈ ਕਿ ਜੀ ਬਹੁਤ ਵਿਕਾਸ ਕਰਤਾ। ਜਿਵੇਂ ਪੰਜਾਬ ਦੇ ਵਿੱਚ ਬੜਾ ਵਿਕਾਸ ਦਾ, ਜੇ ਇਹਨਾਂ ਨੂੰ ਕੋਈ ਪੁੱਛੇ ਜੀ ਪੰਜਾਬ 'ਚ ਇੰਨਾ ਹੀ ਵਿਕਾਸ ਹੋ ਰਿਹਾ ਹੈ, ਤੁਸੀਂ ਸਰਕਾਰੀ ਪ੍ਰਾਪਰਟੀਆਂ ਕਿਉਂ ਵੇਚ ਰਹੇ ਹੋ, ਆਕਸ਼ਨ ਕਿਉਂ ਕਰ ਰਹੇ ਹੋ, ਨਿਲਾਮੀ ਕਿਉਂ ਕਰ ਰਹੇ ਹੋ ਜੀ, ਤੁਹਾਡੇ ਕਿਸਾਨ ਕਿਉਂ ਆਤਮਘਾਤ ਕਰ ਰਹੇ ਨੇ ਜੇ ਪੰਜਾਬ ਦੇ ਵਿੱਚ ਇੰਨੀ ਪ੍ਰੋਗਰੈਸ ਹੋ ਰਹੀ ਹੈ। ਔਰ ਠੀਕ ਕਿਹਾ ਇੱਕ ਕਲਾਕਾਰ ਨੇ, ਉਹਨੇ ਕਿਹਾ ਪੰਜਾਬ ਦਾ ਨੱਥੂ ਕਬਾੜੀਆ ਤੇ ਛੱਜੂ ਲੋਹਾਰ ਤਾਂ ਪੰਜਾਬ 'ਚੋਂ ਭੱਜ ਕੇ ਬਾਹਰ ਜਾ ਰਹੇ ਨੇ, ਤੇ ਤੁਸੀਂ ਬਾਹਰਲੇ ਅੰਬਾਨੀਆਂ ਨੂੰ ਤਾਂ ਦੂਜਿਆਂ ਨੂੰ ਕਹੋ ਜੀ ਆ ਕੇ ਇਨਵੈਸਟਮੈਂਟ ਕਰੋ। ਔਰ ਸੁਖਬੀਰ ਬਾਦਲ ਨੂੰ ਕਨਫਰੰਟ ਕੀਤਾ, ਇੰਡੀਅਨ ਐਕਸਪ੍ਰੈਸ ਕੱਲ੍ਹ ਸੀ,
ਉਹਨਾਂ ਨੇ ਕਿਹਾ ਜੀ ਜੇ ਪੰਜਾਬ ਇੰਨਾ ਹੀ ਬਹੁਤ ਵਧੀਆ ਇਨਵੈਸਟਮੈਂਟ ਦੇ ਲਈ, ਤੁਸੀਂ ਕਹਿੰਦੇ ਜੋ ਗੁਜਰਾਤ ਮਾਡਲ ਅਸੀਂ ਇੱਥੇ ਲਿਆਣਾ, ਤੁਸੀਂ ਨੇ ਇਨਵੈਸਟ ਕੀਤਾ ਪੰਜਾਬ 'ਚ, ਤੁਸੀਂ ਆਪਣੀ ਇਨਵੈਸਟਮੈਂਟ ਬਾਹਰ ਕਿਉਂ ਕੀਤੀ ਹੋਈ ਹੈ? ਜੇ ਇੰਨਾ ਹੀ ਪੰਜਾਬ, ਫਿਰ ਉਹ ਜਿਵੇਂ ਭਿੱਜੀ ਬਿੱਲੀ ਹੁੰਦੀ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿ ਵੀ ਉਹ ਕਿੰਨੀ ਕੁ ਭਿੱਜੀ ਹੈ ਤੇ ਕਿੰਨੀ ਕੁ ਸੁੱਕੀ ਹੈ, ਇਹੋ ਜਿਹੀ ਸ਼ਕਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਬਾਦਲ ਕੋੜਮੇ ਨੇ ਸਿੱਖਾਂ ਤੇ ਕਲੰਕ ਲਵਾਇਆ। ਔਰ ਇਤਿਹਾਸ ਜਦੋਂ ਲਿਖਿਆ ਜਾਏਗਾ, ਸਿਮਰਨਜੀਤ ਸਿੰਘ ਮਾਨ ਪੰਥ-ਪ੍ਰਸਤ ਲੀਡਰਸ਼ਿਪ ਨੂੰ ਇਸ ਗੱਲ ਲਈ ਯਾਦ ਕੀਤਾ ਜਾਏਗਾ ਕਿ ਉਹਨਾਂ ਨੇ ਇਸ ਕਲੰਕ ਨੂੰ ਧੋਣ ਦੇ ਲਈ ਆਪਣਾ ਯਤਨ ਕੀਤਾ। ਮੋਦੀ ਦੇ ਰੱਥ ਨੂੰ ਵੀ, ਅਡਵਾਨੀ ਦੇ ਰੱਥ ਨੂੰ ਰੋਕਿਆ, ਔਰ ਹੁਣ ਮੋਦੀ ਨੂੰ ਭਜਾਉਣਾ ਉਸ ਜਗਰਾਵਾਂ ਰੈਲੀ ਤੋਂ, ਇਹ ਵੀ ਉਸ ਇਤਿਹਾਸ ਦਾ ਸੁਨਹਿਰੀ ਵਰਕ ਹੈ। ਔਰ ਇਹ ਬਾਦਲ ਕੇ ਉਵੇਂ ਹੀ ਕਲੰਕਤ ਹੋਣਗੇ ਜਿਵੇਂ ਕਿ ਅਸੀਂ ਆਪਣੇ ਇਤਿਹਾਸ ਦੇ ਉਹਨਾਂ ਸਾਰੇ ਗਦਾਰਾਂ ਨੂੰ ਯਾਦ ਕਰਦੇ ਹਾਂ, ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ, ਧਿਆਨ ਸਿੰਘ ਡੋਗਰਾ, ਜਿਹੜੇ ਦੁਸ਼ਮਣ ਦੇ ਨਾਲ ਰਲ ਕੇ ਪੰਥ ਦਾ ਰਾਜ ਭਾਗ ਗਵਾਉਣ ਦੇ ਲਈ ਜ਼ਿੰਮੇਵਾਰ ਸੀ। ਇਹ ਉਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ, ਜਿਨ੍ਹਾਂ ਦੀ ਬਾਣੀ 4 ਸ਼ਬਦ ਔਰ ਸ਼ਲੋਕ ਗੁਰੂ ਗ੍ਰੰਥ ਸਾਹਿਬ ਦਰਜ ਨੇ ਜੀ, ਉਹਨਾਂ ਦੇ 3 ਸ਼ਲੋਕ ਅਸੀਂ ਚੁਣੇ ਨੇ। ਔਰ ਮੈਂ ਇਹ ਸ਼ਲੋਕ ਕਹਿਣ ਤੋਂ ਪਹਿਲਾਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਬਹੁਤ ਵਾਰ ਜਦੋਂ ਅਸੀਂ ਗੁਰਮਤਿ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਜਿਹਦੇ 'ਚ ਕਿ ਗ੍ਰਸਤ ਨੂੰ ਪ੍ਰਵਾਨਗੀ ਹੀ ਨਹੀਂ, ਗ੍ਰਸਤ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਅਲੰਕਾਰ ਨੇ ਉਹ ਗੁਰਬਾਣੀ ਦੇ ਵਿੱਚ ਇਸਤੇਮਾਲ ਕੀਤੇ ਹੋਏ ਨੇ। ਇਹ ਦੱਸਦੇ ਆ ਕਿ ਜਦੋਂ ਤੁਸੀਂ ਮਨੁੱਖੀ ਸਵਾਦਾਂ ਦੀ ਗੱਲ ਕਰਦੇ ਹੋ, ਮਨੁੱਖੀ ਜੀਵਨ ਦੀ ਗੱਲ ਕਰਦੇ ਹੋ, ਗ੍ਰਸਤ ਦੇ ਵਿੱਚ ਪਤੀ ਪਤਨੀ ਦੀ ਸਾਂਝ, ਪਤੀ ਪਤਨੀ ਦਾ ਸਬੰਧ, ਉਹ ਇੱਕ ਨੇੜਤਾ ਵਾਲਾ, ਸੁੱਖ ਵਾਲਾ ਸਬੰਧ ਹੁੰਦਾ ਹੈ। ਤੇ ਜੇ ਉਹ ਸਬੰਧ ਨਹੀਂ ਬਣਦਾ ਜਾਂ ਨਹੀਂ ਜੁੜਦਾ, ਉਸ ਚੋਂ ਦੁੱਖ ਨਿਕਲਦਾ, ਉਸ ਚੋਂ ਪੀੜ ਨਿਕਲਦੀ। ਇਸ ਲਈ ਗੁਰਬਾਣੀ 'ਚ ਬਹੁਤ ਸਾਰੀ ਥਾਂ ਤੇ ਸੁਹਾਗਣ ਤੇ ਦੁਹਾਗਣ ਇਹ ਸ਼ਬਦ ਇਸਤੇਮਾਲ ਹੋਏ ਨੇ। ਸੁਹਾਗਣ ਉਹ ਹੈ ਜਿਹੜਾ ਪਤੀ ਦਾ ਸੰਗ ਮਾਣਦੀ ਹੈ, ਪਤੀ ਉਸ ਦੇ ਉੱਤੇ ਖੁਸ਼ ਹੈ। ਔਰ ਕਿਉਂਕਿ ਇਹਦਾ ਵੱਡਾ ਚਿਤਰਣ ਅਧਿਆਤਮ ਦੀ ਦੁਨੀਆ ਹੈ ਕਿ ਸਾਰੇ ਅਸੀਂ ਜੀਵ ਆਤਮਾ ਹੈ ਤੇ ਪ੍ਰਭੂ ਇੱਕ ਪਤੀ ਹੈ। ਸੋ ਇਹ ਸੈਂਸ ਦੇ ਵਿੱਚ ਇਸ ਨੂੰ ਇਸਤੇਮਾਲ ਕੀਤਾ। ਸੋ ਬਾਬਾ ਫਰੀਦ ਜੀ ਦੇ ਇਹ ਤਿੰਨੋਂ ਹੀ ਸ਼ਲੋਕ ਜਿਹੜੇ ਨੇ ਉਸ ਅਲੰਕਾਰ ਨੂੰ ਇਸਤੇਮਾਲ ਕਰਕੇ ਪ੍ਰਭੂ ਪਿਆਰ ਦੇ ਵਿੱਚ ਕਿਵੇਂ ਆਨੰਦ ਹੁੰਦਾ ਹੈ, ਤੇ ਜੇ ਰੱਬ ਰੀਝਦਾ ਤੇ ਕਿਵੇਂ ਉਹ ਆਤਮਾ ਧਨ ਹੁੰਦੀ ਹੈ, ਤੇ ਪ੍ਰਭੂ ਪਤੀ ਤੋਂ ਵਿਛੜ ਕੇ ਕਿਵੇਂ ਸਰੀਰ, ਮਨ, ਆਤਮਾ ਦੁੱਖ ਦਾ ਸ਼ਿਕਾਰ ਹੁੰਦੀ ਹੈ। ਸੋ ਇਹ ਸ਼ਬਦ, ਇਹ ਜਿਹੜਾ ਉਹਨਾਂ ਦਾ ਸ਼ਲੋਕ ਹੈ ਨੰਬਰ 30 ਜੀ, ਇਹ ਹੈ ਅੱਜ ਨ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ, ਸੋਹਰੇ ਢੋਈ ਨਾ ਲਹੈ। ਅਗਲਾ ਸ਼ਲੋਕ ਹੈ ਜੀ, ਪਈਐ ਨਾਹੀ ਥਾਓ ਪਿਰ ਵਾਤੜੀ ਨਾ ਪੁੱਛਈ, ਧਨ ਸੁਹਾਗਣ ਨਾਓ। ਤੇ ਨੈਕਸਟ, ਸੋਹਰੇ ਪਈਐ ਕੰਤ ਕੀ ਕੰਤ ਅਗਮ ਅਥਾਹੋ, ਨਾਨਕ ਸੋ ਸੁਹਾਗਣੀ ਜੋ ਭਾਵੈ ਵੇ ਪਰਵਾਹੋ ਜੀ। ਸੋ ਜ਼ਾਹਰ ਹੈ ਇਸ ਦੇ ਸ਼ਬਦ ਲਹਿੰਦੀ ਪੰਜਾਬੀ ਦੇ ਬੜੇ ਸਪਸ਼ਟ ਨੇ ਕਿ ਜੇ ਪਤੀ ਪਤਨੀ ਆਪਸ ਦੇ ਵਿੱਚ ਉਸ ਸਾਂਝ ਦੇ ਵਿੱਚ ਨਹੀਂ ਨੇ, ਜਿਹੜਾ ਕਿ ਇੱਕ ਗ੍ਰਸਤ ਜੀਵਨ ਦੀ ਸਾਂਝ ਹੈ, ਤੇ ਇਹ ਤਨ ਨੂੰ ਤੇ ਮਨ ਨੂੰ ਦੁੱਖ ਦਿੰਦਾ। ਔਰ ਜਿਹੜੇ ਇਸ ਕਿਸਮ ਦੀ ਸਾਂਝ ਤੋਂ ਵਿਰਵੇ ਨੇ, ਜਿਹਦੇ ਲਈ ਸ਼ਬਦ ਜਾਏ ਪੁੱਛੋ ਡੋਹਾਗਣੀ, ਡੱਡੇ ਨਾਲ ਹੈ। ਸੁਹਾਗਣ ਉਹ ਹੈ ਜਿਸ ਨੂੰ ਪਤੀ ਦਾ ਪਿਆਰ ਹਾਸਲ ਹੈ, ਦੁਹਾਗਣ ਉਹ ਹੈ ਜਿਹੜੀ ਉਸ ਤੋਂ ਵਿਰਵ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਜਿਹੜੀਆਂ ਪਤਨੀਆਂ ਜਾਂ ਜਿਹੜੀਆਂ ਆਤਮਾਵਾਂ ਰੱਬ ਦੀ ਯਾਦ ਤੋਂ ਵਿਰਵੀਆਂ ਨੇ, ਉਹਨਾਂ ਨੂੰ ਪੁੱਛੋ ਕਿ ਉਹਨਾਂ ਦੀ ਰਾਤ ਕਿਵੇਂ ਬੀਤਦੀ ਹੈ, ਉਹਨਾਂ ਦਾ ਜੀਵਨ ਕਿਵੇਂ ਬੀਤਦਾ ਜੀ। ਤੇ ਫਿਰ ਉਹ ਇਹ ਕਹਿੰਦੇ ਨੇ ਕਿ ਵੀ ਉਹ ਜਿਹੜੀਆਂ ਰੱਬ ਤੋਂ ਵਿਛੜੀਆਂ ਹੋਈਆਂ ਨੇ ਆਤਮਾਵਾਂ, ਜੀਵ ਜਿਹੜੇ ਨੇ, ਉਹਨਾਂ ਨੂੰ ਸਹੁਰੇ ਢੋਈ ਨਾਲ ਹੈ, ਨਾ ਤਾਂ ਉਹਨਾਂ ਦੀ ਪੁੱਛਗਿੱਛ ਸਹੁਰੇ 'ਚ। ਜੇ ਪਤੀ ਹੀ ਖੁਸ਼ ਨਹੀਂ ਹੈ ਤੇ ਬਾਕੀ ਸਹੁਰੇ ਟੱਬਰ ਨੇ ਕੀ ਪੁੱਛਣਾ, ਮਤਲਬ ਉਹਨਾਂ ਦੀ ਉੱਥੇ ਵੀ ਪੁੱਛ ਨਹੀਂ ਹੈ। ਪਈ ਹੈ ਨਾ ਹੀ ਥਾਓ, ਤੇ ਜੇ ਉਹ ਮੁੜ ਕੇ ਆਪਣੇ ਪੇਕੇ ਚਲੇ ਜਾਣ ਤੇ ਉੱਥੇ ਵੀ ਕਿਹਨੇ ਪੁੱਛਣਾ? ਦੁਹਾਗਣ ਨੂੰ, ਜਿਹੜਾ ਘਰਵਾੜੇ ਤੋਂ ਲੜ ਕੇ ਆਂਦੀ ਹੈ, ਉਹਦੇ ਤੇ ਪਹਿਲਾਂ ਹੀ ਇੱਜ਼ਤ ਖਤਮ ਹੋ ਜਾਂਦੀ ਹੈ ਜਾਂ ਜਿਹਦੀ ਥਾਂ ਨਹੀਂ ਹੈ। ਸੋ ਇਸ ਮਾਮਲੇ 'ਚ ਪੇਕਾ ਘਰ ਇਹ ਦੁਨੀਆ, ਕਿ ਦੁਨੀਆ 'ਚ ਰਹਿੰਦੇ ਆ ਵੀ ਇੱਜ਼ਤ ਨਹੀਂ ਹੈ, ਤੇ ਸਹੁਰਾ ਘਰ ਜਿਹੜਾ ਹੈ ਮਰਨ ਤੋਂ ਬਾਅਦ ਦੀ ਜ਼ਿੰਦਗੀ ਹੈ, ਨਿਰੰਕਾਰ ਦਾ ਦੇਸ਼ ਹੈ। ਕਿ ਜੇ ਰੱਬ ਤੋਂ ਵਿੱਥ ਹੈ, ਨਾ ਇੱਥੇ ਪੁੱਛ ਰਹਿਣੀ ਹੈ, ਨਾ ਇੱਥੇ ਆਨੰਦ ਹੈ, ਨਾ ਹੀ ਮਰਨ ਤੋਂ ਬਾਅਦ ਤੁਸੀਂ ਕਿਸੇ ਸੁੱਖ ਦੀ ਕਾਮਨਾ ਕਰ ਸਕਦੇ ਹੋ। ਪਿਰ ਵਾਤੜੀ ਨਾ ਪੁੱਛੇ, ਰੱਬ ਤੋਂ ਜਦੋਂ ਵਿਛੋੜੇ ਤੇ ਫਿਰ ਸਾਰ ਕਿਹਨੇ ਲੈਣੀ ਹੈ?
ਧਨ ਸੁਹਾਗਣ ਨਾ ਆਪਣਾ ਰੱਖੀ ਜਾਓ, ਧਨ ਇਸਤਰੀ ਨੂੰ ਕਹਿੰਦੇ ਨੇ ਕਿ ਜੀ ਇਹ ਇਸਤਰੀ ਸੁਹਾਗਣ ਹੈ, ਪਰ ਪਤੀ ਤੋਂ ਬਿਨਾ, ਪ੍ਰਭੂ ਤੋਂ ਬਿਨਾ ਉਸ ਰੂਹ ਦੀ ਕੋਈ ਪੁੱਛਗਿੱਛ ਨਹੀਂ ਹੈ। ਤੇ ਅਖੀਰਲੇ ਸ਼ਲੋਕ 'ਚ ਉਹਨਾਂ ਨੇ ਸਹੁਰੇ ਪਈ ਹੈ ਕੰਤ ਕੀ, ਤੇ ਜੇ ਰੱਬ ਦੇ ਨਾਲ ਸੰਜੋਗ ਹੈ, ਰੱਬ ਦੇ ਨਾਲ ਸੰਗ ਹੈ, ਰੱਬ ਦੇ ਨਾਲ ਪਿਆਰ ਹੈ, ਤੇ ਫਿਰ ਸਹੁਰੇ ਵੀ ਪੇਕੇ ਵੀ ਦੋਨੋਂ ਹੀ ਮੁਬਾਰਕ ਨੇ। ਜੀ ਕੰਤ ਅਗੰਮ ਅਥਾਓ, ਨਿਰੰਕਾਰ ਜਿਹੜਾ ਹੈ ਅਨਫੈਦਮੇਬਲ ਔਰ ਇਨਐਕਸੈਸਿਬਲ। ਅਗੰਮ ਕਹਿੰਦੇ ਨੇ ਜਿਹਦੇ ਤੱਕ ਪਹੁੰਚ ਨਾ ਹੋ ਸਕੇ, ਔਰ ਅਥਾਹ ਹੈ ਜਿਸ ਦਾ ਥਾਹ ਨਾ ਪਾਇਆ ਜਾ ਸਕੇ। ਸਹੁਰੇ ਪਈ ਹੈ ਕੰਤ ਕੀ, ਕੰਤ ਅਗੰਮ ਅਥਾਹੋ, ਜੀ ਨਾਨਕ ਸੋ ਸੁਹਾਗਣੀ ਜੋ ਭਾਵੈ ਵੇ ਪਰਵਾਹੋ। ਜੀ ਗੁਰੂ ਸਾਹਿਬ ਕਹਿੰਦੇ ਨੇ ਵੀ ਅਲਟੀਮੇਟਲੀ ਉਸ ਬੇਪਰਵਾਹ ਨਿਰੰਕਾਰ ਦੀ ਨਜ਼ਰ ਨਿਗਾਹ ਉਸ ਦੀ ਜਿਸ ਵੱਲ ਸਵੱਲੀ ਹੋ ਜਾਂਦੀ ਹੈ, ਜਿਸ ਵੱਲ ਉਹ ਨਜ਼ਰ ਭਰ ਕੇ ਤੱਕ ਲੈਂਦਾ ਹੈ, ਨਾਨਕ ਸੋ ਸੁਹਾਗਣੀ, ਉਹ ਰੂਹਾਂ ਉਸ ਦੇ ਪਿਆਰ ਦੀਆਂ ਵਰਸਾਈਆਂ ਹੋਈਆਂ ਆਪਣੇ ਕੰਤ ਨੂੰ ਪਾ ਲੈਂਦੀਆਂ ਨੇ, ਨਿਰੰਕਾਰ ਦੇ ਨਾਲ ਇਕਮਿਕ ਹੋ ਜਾਂਦੀਆਂ, ਤੇ ਫਿਰ ਉਸ ਆਪਣੇ ਪਿਆਰੇ ਦੀ ਹੋਂਦ ਦੇ ਨਾਲ ਉਹਨਾਂ ਦੇ ਜੀਵਨ ਦੇ ਅੰਦਰ ਇੱਕ ਆਨੰਦ, ਇੱਕ ਖੇੜਾ, ਇੱਕ ਜੀਵਨ ਦਾ ਮਨੋਰਥ ਆਉਂਦਾ ਹੈ। ਨਾਨਕ ਸੋ ਸੁਹਾਗਣੀ, ਉਹੀ ਫਿਰ ਸੁਹਾਗਣ ਹੁੰਦੀਆਂ ਨੇ, ਉਹੀ ਸੁਹਾਗਣ ਕਹਾਉਣ ਦਾ ਹੱਕ ਰੱਖਦੀਆਂ ਨੇ। ਸੋ ਇਹ ਬਾਬਾ ਫਰੀਦ ਜੀ ਦਾ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।